ਦੁਨੀਆ ਹਿਲਾ ਕੇ ਰੱਖੀ ਹੋਈ ਆ ਪਰਸੋਂ ਦੀ। ਅੱਜ ਫਾਈਨੈਂਸ਼ੀਅਲ ਟਾਈਮਜ਼ ਰਿਪੋਰਟ ਕਰ ਰਿਹਾ ਵੀ ਜਿਹੜਾ ਇੰਡੀਆ ਦਾ ਬਿਜ਼ਨਸ ਐਸਟੈਬਲਿਸ਼ਮੈਂਟ ਹੈਗਾ, ਉਹਨਾਂ ਦੀ ਜਿਹੜੀ ਕ੍ਰੈਡੀਬਿਲਿਟੀ ਹੈ ਜ਼ੀਰੋ ਬਣਦੀ ਜਾ ਰਹੀ ਆ। ਇੰਡੀਆ ਦੀ ਪੋਲਿਟਿਕਸ ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਉੱਥੇ ਦਾ ਜੇ ਦੁਨੀਆ ਦੀ ਕਰਪਟ ਸਰਕਾਰਾਂ ਚੋਂ ਦੇਖਣਾ ਹੋਵੇ ਤਾਂ ਇੰਡੀਆ ਵੀ ਟੌਪ ਦੇ ਨੰਬਰਾਂ 'ਚ ਹੀ ਆਉਂਦਾ ਹੈਗਾ। ਹੁਣ ਉੱਥੇ ਦੇ ਗੌਤਮ ਅਡਾਨੀ, ਅੰਬਾਨੀਆਂ ਵਰਗੇ ਜਿਹੜੇ ਬਿਜ਼ਨਸਸ ਆ, ਕਿਸ ਤਰ੍ਹਾਂ ਉਹਨਾਂ ਨੇ $250 ਮਿਲੀਅਨ ਇੰਡੀਆ ਦੇ ਗਵਰਨਮੈਂਟ ਆਫੀਸ਼ੀਅਲਸ ਨੂੰ ਬਰਾਈਬ ਦਿੱਤਾ ਤਾਂ ਕਿ ਉਹ ਇੰਡੀਆ ਦੇ ਵਿੱਚ ਵੱਡਾ ਸੋਲਰ ਪ੍ਰੋਜੈਕਟ ਲਾ ਸਕਣ। ਤੇ ਉਸ ਸੋਲਰ ਪ੍ਰੋਜੈਕਟ ਦੇ ਲਈ $2 ਬਿਲੀਅਨ ਦੇ ਕਰੀਬ ਅਡਾਨੀ ਹੁਣੀ ਪੈਸੇ ਇਕੱਠੇ ਕਰਨੇ ਸੀ। ਵੀ ਦੇਖੋ ਜੀ, ਸਾਨੂੰ ਪ੍ਰੋਜੈਕਟ ਮਿਲ ਗਿਆ, ਹੁਣ ਇਨਵੈਸਟਰ ਅਸੀਂ ਲੱਭਣੇ ਆ, ਪੈਸੇ ਦਿਓ ਤਾਂ ਕਿ ਤੁਹਾਨੂੰ ਹੋਰ ਪੈਸੇ ਮਿਲਣਗੇ। ਤੇ ਉਹ ਅਨਫੋਰਚੂਨੇਟਲੀ ਉਹ ਸਾਡੇ ਮੁਲਕ ਅਮਰੀਕਾ ਦੇ ਲੋਕਾਂ ਕੋਲੋਂ ਵੀ ਉਹਨਾਂ ਨੇ ਪੈਸੇ ਇਕੱਠੇ ਕੀਤੇ ਆ। ਕਿਉਂਕਿ ਬਹੁਤ ਲੋਕ ਸੋਚਦੇ ਆ ਵੀ ਜੇ ਉਹਨੇ ਹੇਰਾਫੇਰੀ ਕੀਤੀ ਇੰਡੀਆ 'ਚ ਕੀਤੀ ਆ ਤਾਂ ਅਮਰੀਕਾ ਨੂੰ ਕੀ ਪ੍ਰੋਬਲਮ ਆ। ਅਮਰੀਕਾ ਦੇ ਲੋਕਾਂ ਦਾ $600 ਮਿਲੀਅਨ ਇਕੱਠਾ ਕਰ ਲਿਆ ਹੁਣ ਝੂਠ ਦੇ ਸਹਾਰੇ। ਜੀ ਹੁਣ ਅਮਰੀਕਾ ਦੀ ਜਿਹੜੀ ਸਰਕਾਰ ਆ ਉਹ ਨਾ ਤਾਂ ਆਪਣੇ ਕਿਸੇ ਸਿਟੀਜ਼ਨ ਨੂੰ ਮਾਰਨ ਦਿੰਦੀ ਆ, ਜੇ ਕੋਈ ਮਾਰਨਾ ਆਉਂਦਾ ਤਾਂ ਉਹਦੇ ਪਿੱਛੇ ਜਾਂਦੇ, ਤੇ ਨਾ ਹੀ ਉਹ ਆਪਣੇ ਕਿਸੇ ਸਿਟੀਜ਼ਨ ਨੂੰ ਲੁੱਟਣ ਦਿੰਦੀ ਆ। ਜਿਹੜੀ ਅਸਲੀ ਡੈਮੋਕ੍ਰੇਸੀ ਹੁੰਦੀ ਆ, ਅਸਲੀ ਡੈਮੋਕ੍ਰੈਟਿਕ ਮੁਲਕ ਹੁੰਦਾ, ਉਹ ਉਹੀ ਹੁੰਦਾ ਜਿਹੜਾ ਆਪਣੇ ਮੁਲਕ ਦੇ ਬਸ਼ਿੰਦਿਆਂ ਨੂੰ ਤੇ ਉਹਨਾਂ ਦੀਆਂ ਜਿਹੜੀਆਂ ਇਨਵੈਸਟਮੈਂਟਸ ਆ ਉਹਨਾਂ ਨੂੰ ਬਚਾ ਕੇ ਰੱਖਦਾ ਹੈਗਾ। ਸੋ ਉਸ ਨੂੰ ਦੇਖ ਕੇ ਜਿਹੜੀ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ, ਹੁਣ ਯੂਐਸ ਦੇ ਜਿਹੜੀ ਨਿਊਯਾਰਕ ਦੀ ਕੋਰਟ ਆ ਉਹਨਾਂ ਨੇ ਅਰੈਸਟ ਵਾਰੰਟ ਜਿਹੜੇ ਆ ਜਾਰੀ ਕਰ ਦਿੱਤੇ ਹੈਗੇ ਆ ਅਡਾਨੀ ਦੇ। ਅਡਾਨੀ ਕੀਨੀਆ 'ਚ ਗਿਆ ਹੋਇਆ ਸੀ ਤੇ ਕੀਨੀਆ ਦੇ ਵਿੱਚ ਕਹਿੰਦੇ ਵੀ ਉਹਨੂੰ ਉੱਥੋਂ ਭੱਜਣਾ ਪਿਆ, ਹਸਪਤਾਲ ਚਲੇ ਗਿਆ। ਹਸਪਤਾਲ ਤੋਂ ਬਾਅਦ ਹੁਣ ਪਤਾ ਨਹੀਂ ਉਹਦੀ ਪੋਜੀਸ਼ਨ ਜਿਹੜੀ ਆ ਕਿੱਥੇ ਹੈਗੀ ਆ। ਇੰਡੀਆ ਦੀ ਓਪੋਜੀਸ਼ਨ ਨੇ ਵੀ ਹੁਣ ਬੋਲਣਾ ਸ਼ੁਰੂ ਕਰਤਾ। ਹਾਲਾਂਕਿ ਇੰਡੀਆ ਦੀ ਜਿਹੜੇ ਮੌਜੂਦਾ ਸਰਕਾਰ ਆ ਉਹ ਤਾਂ ਕਹਿੰਦੀ ਵੀ ਸਾਨੂੰ ਜੀ ਅਮਰੀਕਾ ਵਾਲੇ ਬਦਨਾਮ ਕਰਦੇ ਆ। ਪਹਿਲਾਂ ਕੈਨੇਡਾ ਵਾਲਿਆਂ ਦਾ ਨਾਂ ਲਈ ਜਾਂਦੇ ਸੀ, ਹੁਣ ਉਹਨਾਂ ਨੇ ਅਮਰੀਕਾ ਨੂੰ ਵੀ ਜਿਹੜਾ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਸੋ ਪ੍ਰੋਬਲਮ ਇਹ ਆ ਵੀ ਜਿਹੜਾ ਅਡਾਨੀ ਗਰੁੱਪ ਆ, ਇਹ ਕੋਈ ਇਨੋਵੇਸ਼ਨ ਤਾਂ ਕਰਦੇ ਨਹੀਂ, ਸਿਰਫ ਫਰਾਡ ਦੇ ਸਿਰ ਤੇ ਜਿਹੜੇ ਇਹਨਾਂ ਨੇ ਆਪਣੇ ਜਿਹੜੇ ਪੈਸੇ ਇਕੱਠੇ ਕੀਤੇ ਹੋਏ ਆ। ਗੁਜਰਾਤੀ ਜਿਹੜੇ ਇਕੱਠੇ ਹੋਏ ਹੈਗੇ ਆ, ਵਿੱਚੇ ਅੰਬਾਨੀ ਆ ਗਿਆ, ਅਡਾਨੀ ਆ ਗਿਆ, ਮੋਦੀ ਆ ਗਿਆ, ਅਮਰ ਸ਼ਾਹ ਆ ਗਿਆ। ਸਾਰਾ ਕੁਝ ਜਿਸ ਤਰ੍ਹਾਂ ਗੋਰੇ ਲੁੱਟ ਕੇ ਲਗਾਏ ਸੀ, ਇਹਨਾਂ ਨੇ ਲੁੱਟਣਾ ਸ਼ੁਰੂ ਕੀਤਾ ਹੋਇਆ ਹੈਗਾ। ਜੇ ਕਿਸਾਨ ਨਾ ਬੋਲਦੇ ਉਸ ਟਾਈਮ ਦੇ ਉੱਤੇ, ਅੱਜ ਤੋਂ 2 ਸਾਲ ਪਹਿਲਾਂ, ਤੇ ਕਿਸਾਨਾਂ ਜਿਹੜਾ ਸਾਰਾ ਕੁਝ ਇਹਨਾਂ ਨੇ ਐਗਰੀਕਲਚਰ ਤੇ ਵੀ ਕੰਟਰੋਲ ਕਰ ਲੈਣਾ ਸੀ। ਪੂਰੀ ਦੀ ਪੂਰੀ ਜਿਹੜੀ ਇਹਨਾਂ ਦੀ ਐਮਪਾਇਰ ਆ ਉਹ ਕਹਿੰਦੇ ਕਰਪਸ਼ਨ ਦੇ ਸਿਰ ਦੇ ਉੱਤੇ ਬਣੀ ਹੋਈ ਹੈਗੀ ਆ। ਸਹੀ ਗੱਲ ਹੈ। ਸੋ ਬਿਲਕੁਲ ਇਹ ਇਸ ਵਿੱਚ ਜਿਹੜੀਆਂ ਉਹ ਕੋਈ ਦੋਰਾਵਾ ਨਹੀਂ। ਗੌਤਮ ਅਡਾਨੀ ਖੁਦ ਤਾਂ ਇਸ ਮਾਮਲੇ ਦੇ ਵਿੱਚ ਇਹ ਇੰਡਾਈਟ ਹੋਇਆ ਹੈ, ਉਹਦੇ ਵਾਰੰਟ ਜਾਰੀ ਜਿਹੜੇ ਉਹ ਹੋਏ ਆ। ਕੀਨੀਆ ਵਾਲੇ ਨੇ ਤਾਂ $2 ਬਿਲੀਅਨ $2.5 ਬਿਲੀਅਨ ਦੀ ਜਿਹੜੀਆਂ ਉਸ ਦੇ ਨਾਲ ਦੇਣਦਾਰੀਆਂ ਸੀਗੀਆਂ ਜਾਂ ਲੈਣ ਦੇਣ ਸੀਗਾ ਜਾਂ ਜਿਹੜੇ ਪ੍ਰੋਜੈਕਟ ਸੀਗੇ ਉਹਨਾਂ ਸਾਰਿਆਂ ਨੂੰ ਉਹਨਾਂ ਨੇ ਰੱਦ ਕਰ ਦਿੱਤਾ। ਇਸ ਤੋਂ ਇਲਾਵਾ ਜਿਹੜਾ ਸਾਗਰ ਅਡਾਨੀ ਆ, ਜੋ ਇਹਦਾ ਨੈਫਿਊ ਆ, ਵਨੀਤ ਜੈਨ ਜਿਹੜਾ ਇੰਡੀਅਨ ਐਨਰਜੀ ਕੰਪਨੀ ਦਾ CEO ਤੇ ਮੈਨੇਜਿੰਗ ਡਾਇਰੈਕਟਰ ਆ, ਰਣਜੀਤ ਗੁਪਤਾ ਇਹ CEO ਰਿਹਾ ਆ US ਇਸ਼ੂਅਰ ਤੇ ਉਹਦੀ ਸਬਸਿਡਰੀ ਦਾ ਇੱਥੇ। ਸਾਇਰਲ ਕਬੈਨਸ ਇਹ ਨਾਨ ਐਗਜ਼ੈਕਟਿਵ ਡਾਇਰੈਕਟਰ ਆ। ਇਹ ਸੌਰਵ ਅਗਰਵਾਲ ਇਹ ਬਰਾਈਬ ਜਿਹੜੀ ਰਿਸ਼ਵਤਖੋਰੀ ਦੇ ਵਿੱਚ ਕਹਿੰਦੇ ਵੀ ਅਹਿਮ ਭੂਮਿਕਾ ਨਿਭਾ ਰਿਹਾ ਸੀ। ਦੀਪਕ ਮਲਹੋਤਰਾ ਇਹ ਫੰਡਸ ਟ੍ਰਾਂਸਫਰ ਕਰਨ ਦੀ ਇਹਨੂੰ ਜ਼ਿੰਮੇਵਾਰੀ ਦਿੱਤੀ ਸੀ। ਰੁਪੇਸ਼ ਅਗਰਵਾਲ ਇਹ ਵੀ ਐਕਟਿੰਗ CEO ਰਿਹਾ ਆ US ਇਸ਼ੂਅਰ ਦਾ, ਤੇ ਇਹਨੇ ਜਿਹੜੀਆਂ ਪੇਮੈਂਟਸ ਦਿੱਤੀਆਂ ਉਹਨਾਂ ਨੂੰ ਲਿਖਾਉਣ ਦਾ ਜਿਹੜਾ ਇਹ ਕੰਮ ਕੀਤਾ। ਸੋ ਬਰਾਈਬਰੀ ਤੇ ਜਿਹੜੀ ਕਰਪਸ਼ਨ ਆ ਉਹ ਕੀਤੀ ਆ ਅਡਾਨੀ ਗਰੁੱਪ ਨੇ, ਗੌਤਮ ਅਡਾਨੀ ਤੇ ਉਸਦੇ ਜਿਹੜੇ ਨਾਲ ਸਾਥੀਆਂ ਨੇ। $265 ਮਿਲੀਅਨ ਦੀ ਜਿਹੜੀ ਬਰਾਈਬਰੀ ਆ ਉਸ ਦੇ ਨਾਲ ਆ। ਹੁਣ ਸਿਕਿਉਰਿਟੀਜ਼ ਤੇ ਵਾਇਰ ਫਰਾਡ ਵੀ ਇਸ ਨੇ ਨਾਲ ਦੇ ਨਾਲ ਕੀਤਾ ਹੈਗਾ ਆ। ਆਫਸ਼ੋਰ ਸ਼ੈਲ ਕੰਪਨੀਜ਼ ਬਣਾ ਕੇ ਫਾਈਨੈਂਸ਼ੀਅਲ ਰੈਕਰਡਸ ਨੂੰ ਮੈਨੂਪੂਲੇਟ ਜਿਹੜਾ ਇਹਨਾਂ ਨੇ ਕੀਤਾ। ਇਨਵੈਸਟਰਸ ਨੂੰ ਫਰਾਡ ਮਾਰਿਆ ਉਹਨਾਂ ਦੇ ਨਾਲ, ਜਿਨ੍ਹਾਂ ਦੇ ਵਿੱਚ US ਦੇ ਇਨਵੈਸਟਰ ਵੀ ਸ਼ਾਮਲ ਸੀਗੇ। ਬਿਲੀਅਨਸ ਆਫ ਡਾਲਰਸ ਜਿਹੜੇ ਇਹਨਾਂ ਨੇ ਲੋਨਸ ਦੇ ਜ਼ਰੀਏ ਰੇਜ਼ ਕੀਤੇ ਤੇ ਮਾਰਕੀਟ ਕੀਤਾ ਇਹਨੇ ਅਮਰੀਕਨ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੂੰ ਵੀ ਅਸੀਂ ਤੁਹਾਨੂੰ ਜਿਹੜੇ ਆ ਉਹ ਜਿਹੜੇ ਬੌਂਡ ਜਿਹੜੇ ਕਰਾਂਗੇ, ਆਫਰ ਕਰਦੇ ਆ, ਉਹ ਸਾਰਾ ਕੁਝ ਕਰਦੇ ਆ। ਪਰ ਪਿੱਛੇ ਕੀ ਸੀਗਾ? ਸਾਰਾ ਝੂਠ ਡੰਮ ਸੀਗਾ ਤੇ ਉਹ ਲੋਕਾਂ ਦੀਆਂ ਅੱਖਾਂ ਦੇ ਵਿੱਚ ਤੇ ਇਹਨਾਂ ਇੰਸਟੀਟਿਊਸ਼ਨ ਦੀਆਂ ਅੱਖਾਂ ਦੇ ਵਿੱਚ ਘੱਟਾ ਜਿਹੜਾ ਉਹ ਪਾਇਆ ਜਾ ਰਿਹਾ ਸੀਗਾ। ਅਸਲੀ ਰਿਸਕ ਕੀ ਸੀ ਉਹ ਉਹਨਾਂ ਨੇ ਲੁਕਾਏ।
ਤੇ ਇਨਫੋਰਮੇਸ਼ਨ ਦੇ ਵਿੱਚ ਇਹਨਾਂ ਨੇ ਮਿਸਲੀਡ ਕੀਤਾ, ਯਾਨੀ ਕਿ ਮਿਸ ਇਨਫੋਰਮੇਸ਼ਨ ਦੇ ਜ਼ਰੀਏ ਇਹਨਾਂ ਨੇ ਕੀਤਾ। ਫਿਰ ਉਸ ਤੋਂ ਬਾਅਦ ਦੇ ਵਿੱਚ ਜਦ ਇਹਨਾਂ ਨੂੰ ਭਣਕ ਲੱਗੀ, ਇੱਥੇ ਦੇ ਇਨਵੈਸਟੀਗੇਟਰ ਜਾਂਚਕਰਤਾ ਨਾਲ ਜੁੜਦੇ ਆ, ਤਾਂ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਜਿਹੜਾ ਇਨਵੈਸਟੀਗੇਸ਼ਨ ਆ, ਜਾਂਚ ਨੂੰ ਵੀ ਜਿਹੜਾ ਉਹ ਡੱਕਿਆ। ਅਡਾਨੀ ਦੇ ਜਿਹੜੇ ਐਗਜ਼ੈਕਟਿਵਸ ਆ, ਉਹਨਾਂ ਨੇ ਕਥਿਤ ਤੌਰ ਦੇ ਉੱਤੇ ਜਿਹੜਾ ਐਵੀਡੈਂਸ ਸੀਗਾ, ਸਬੂਤ ਸੀ, ਉਹਨਾਂ ਨੂੰ ਮਿਟਾ ਦਿੱਤਾ। ਯੂਐਸ ਏਜੰਸੀਜ਼ ਨੂੰ ਝੂਠ ਜਿਹੜਾ ਬੋਲਿਆ, ਇੱਥੋਂ ਤੱਕ ਕਿ ਆਪਸ ਦੇ ਵਿੱਚ ਜਿਹੜੇ ਕੋਡਡ ਮੈਸੇਜ ਮੋਬਾਈਲ ਫੋਨਸ ਦੇ ਵਿੱਚ ਉਹ ਘੱਲੇ, ਤਾਂ ਜੋ ਇਹਨਾਂ ਦੀਆਂ ਪੈੜਾਂ ਆ ਉਹ ਨਾ ਦੱਬ ਹੋਣ, ਇਹਨਾਂ ਦੇ ਜਿਹੜੇ ਸੁਰਾਖ ਆ ਉਹ ਨਾ ਮਿਲ ਸਕਣ। ਸੋ ਅਬਸਟਰਕਸ਼ਨ ਦੇ ਵਿੱਚ ਕਹਿੰਦੇ ਵੀ ਇਹਨਾਂ ਨੇ SEC, ਸਿਕਿਉਰਿਟੀ ਐਕਸਚੇਂਜ ਕਮਿਸ਼ਨ, FBI, ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ, DOJ, ਡਿਪਾਰਟਮੈਂਟ ਆਫ ਜਸਟਿਸ, ਇਹਨਾਂ ਸਾਰੀਆਂ ਵੱਡੀਆਂ ਜਿਹੜੀਆਂ ਸੰਸਥਾਵਾਂ ਨੂੰ ਝੂਠ ਬੋਲਿਆ, ਇਹਨਾਂ ਨੂੰ ਮਿਸਲੀਡ ਕੀਤਾ ਤੇ ਜਸਟਿਸ ਦੇ ਵਿੱਚ ਇਹਨਾਂ ਨੇ ਜਾਂਚ ਦੇ ਵਿੱਚ ਜਿਹੜਾ ਉਹ ਵਿਘਨ ਜਿਹੜਾ ਉਹ ਪਾਇਆ ਆ। ਸੋ ਅਮਰੀਕਨਸ ਨੂੰ ਇਹ ਚੀਜ਼ ਕਿਉਂ ਮੈਟਰ ਕਰਨੀ ਚਾਹੀਦੀ ਆ? ਇੱਕ ਤਾਂ ਪਹਿਲੀ ਗੱਲ ਇਹ ਆ ਵੀ ਜਿਹੜੇ US ਦੇ ਇਨਵੈਸਟਰਸ ਆ, ਉਹ ਭਾਈ ਕੁੰਭਕਰਨੀ ਨੀਂਦ ਜਿਹੜਾ ਉਹਨਾਂ ਨੂੰ ਉੱਠਣ ਦੀ ਜਿਹੜੀ ਉਹ ਜ਼ਰੂਰਤ ਆ। ਕਾਰਪੋਰੇਟ ਸਕੈਂਡਲ ਇਹ ਬਹੁਤ ਵੱਡਾ ਆ। ਇਹਦੇ ਵਿੱਚ ਹਿੰਡਨਬਰਗ ਨੇ ਵੀ ਜਦੋਂ ਕੁਝ ਸਾਲ ਪਹਿਲਾਂ ਰਿਪੋਰਟ ਜਾਰੀ ਕੀਤੀ ਸੀ, ਤਾਂ ਉਹਨੇ ਇਹੀ ਕਿਹਾ ਸੀਗਾ ਵੀ ਲਾਰਜੈਸਟ ਕੌਨ ਇਨ ਹਿਸਟਰੀ ਆਫ ਕਾਰਪੋਰੇਸ਼ਨਸ, ਦੁਨੀਆ ਦੀ ਹਿਸਟਰੀ ਦੇ ਵਿੱਚ ਕਹਿੰਦੇ ਵੀ ਬਿਜ਼ਨਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਕੌਨ ਆ ਉਹ ਅਡਾਨੀ ਗਰੁੱਪ ਇਸ ਟਾਈਮ ਜਿਹੜਾ ਉਹ ਕਰ ਰਿਹਾ। ਤੁਹਾਡੀਆਂ ਰਿਟਾਇਰਮੈਂਟ ਦੀਆਂ ਸੇਵਿੰਗਸ, ਤੁਹਾਡੇ ਮਿਊਚੁਅਲ ਫੰਡ, ਤੁਹਾਡੇ ਪੈਨਸ਼ਨ ਦੇ ਪਲਾਨਸ ਕਿਤੇ ਨਾ ਕਿਤੇ ਅਜਿਹੀਆਂ ਕੰਪਨੀਆਂ ਦੇ ਨਾਲ ਜੁੜ ਜਾਂਦੇ ਆ। ਜਦੋਂ ਇਹ ਕੰਪਨੀਆਂ ਝੂਠ ਬੋਲਦੀਆਂ, ਧੋਖੇ ਦਿੰਦੀਆਂ ਆ, ਤਾਂ ਉਹ ਜਿਹੜੇ ਪਲਾਨ ਆ ਉਹ ਸਾਰੇ ਦੇ ਸਾਰੇ ਜਿਹੜੇ ਆ ਡੁੱਬ ਜਾਂਦੇ ਆ। ਇਹ ਕਰਪਸ਼ਨ ਦੇ ਆਸਰੇ ਦੇ ਉੱਤੇ ਚੱਲੇ ਆ, ਪਰ ਇਹ ਬਹੁਤਾ ਲੰਮਾ ਸਮਾਂ ਜਿਹੜਾ ਉਹ ਨਹੀਂ ਚੱਲ ਸਕਦੇ। ਪਰ ਉਹ ਤੋਂ ਇਵੈਂਚੁਅਲੀ ਜਿਹੜੇ ਬਿਲੀਅਨਸ ਆਫ ਅਮਰੀਕਨ ਡਾਲਰ ਆ ਉਹ ਐਕਸਪੋਜ਼ ਹੋ ਜਾਂਦੇ ਆ, ਉਹ ਜਿਹੜੇ ਡੁੱਬ ਜਾਂਦੇ ਨੇ। ਕਹਿੰਦੇ ਵੀ ਰਿਸਕ ਬਹੁਤ ਜ਼ਿਆਦਾ ਨੇ ਤੇ ਇਹਨਾਂ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ। ਕੱਲਾ ਫਾਈਨੈਂਸ਼ੀਅਲ ਲਾਸ ਹੀ ਨਹੀਂ ਹੁੰਦਾ ਵੀ ਤੁਹਾਨੂੰ ਆਰਥਿਕ ਤੌਰ ਦੇ ਉੱਤੇ ਇਸ ਦੇ ਵਿੱਚ ਸੱਟ ਜਿਹੜੀ ਉਹ ਲੱਗੀ ਆ, ਪਰ ਗਲੋਬਲ ਮਾਰਕੀਟਸ ਦਾ ਤੇ ਰੂਲ ਆਫ ਲਾ ਦੇ ਉੱਤੇ ਵੀ ਇਸ ਦੇ ਨਾਲ ਸੱਟ ਪੈਂਦੀ ਆ। ਜੀ ਬਿਲਕੁਲ। ਸੋ ਜਿਹੜੇ ਆਮ ਲੋਕ ਆ, ਤੁਹਾਡੇ ਵਰਗੇ, ਮੇਰੇ ਵਰਗੇ, ਉਹਨਾਂ ਦੇ ਉੱਤੇ ਕੀ ਅਸਰ ਪੈਂਦਾ? ਵੀ ਦੇਖੋ 2023 ਦੇ ਵਿੱਚ FBI ਦੇ ਬੰਦੇ, ਸਿਕਿਉਰਿਟੀ ਐਕਸਚੇਂਜ ਕਮਿਸ਼ਨ ਦੇ ਬੰਦੇ ਉਹਦੀ ਕੰਪਨੀ ਨੂੰ ਜਿਹੜੇ ਆ ਰੈਕਰਡਸ ਇਕੱਠੇ ਕਰਨ ਗਏ। ਉਹਨਾਂ ਨੇ ਉਹਨਾਂ ਦੇ ਇਲੈਕਟ੍ਰੋਨਿਕ ਰੈਕਰਡ ਵੀ ਇਕੱਠੇ ਕੀਤੇ, ਪਰ ਭਾਰਤ ਦੀ ਸਰਕਾਰ ਨੇ ਜਾਂ ਅਡਾਨੀਆਂ ਨੇ ਇਹ ਕੋਈ ਕਿਸੇ ਨੂੰ ਮੈਂਸ਼ਨ ਨਹੀਂ ਕੀਤਾ ਤੇ ਉਹਨਾਂ ਦੇ ਸਟਾਕ ਜਿਹੜੇ ਉੱਪਰ ਚੱਲਦੇ ਰਹੇ। ਸੋ ਹੁਣ ਝੂਠ ਦੇ ਸਾਰ ਦੇ ਉੱਤੇ ਕੰਪਨੀ ਖੜੀ ਕਰਕੇ ਲੋਕਾਂ ਤੋਂ ਪੈਸੇ ਇਕੱਠੇ ਕਰਨੇ। ਫਿਰ ਜਿਸ ਤਰ੍ਹਾਂ ਮੈਂ ਪਰਸੋਂ ਦੱਸਿਆ ਸੀ ਵੀ ਤੁਸੀਂ ਦੇਖਿਓ ਕੱਲ ਨੂੰ ਜਿਹੜੇ ਸਟਾਕ ਮਾਰਕੀਟ ਖੁੱਲਦੀ ਆ, ਇੱਕ ਦਿਨ ਚ $20 ਬਿਲੀਅਨ ਉਹਨਾਂ ਦਾ ਥੱਲੇ ਡੇਗ ਪਿਆ। ਜਿਹੜਾ $20 ਬਿਲੀਅਨ ਉਹ ਤੁਹਾਡੇ ਮੇਰੇ ਵਰਗਿਆਂ ਦੇ ਪੈਸੇ ਹੈਗੇ ਆ, ਉਹ ਜਿਹੜੇ ਸਟਾਕ ਮਾਰਕੀਟ ਚ ਜਿਹੜੇ ਲਾਉਂਦੇ ਹੈਗੇ ਆ। ਸੋ ਇਹ ਵੱਡੇ ਵੱਡੇ ਪ੍ਰੋਜੈਕਟ ਲੈ ਕੇ ਗਵਰਨਮੈਂਟ ਆਫੀਸ਼ੀਅਲਸ ਨੂੰ ਰਿਸ਼ਵਤ ਦੇ ਕੇ ਛੋਟੇ ਬਿਜ਼ਨੈਸਸ ਨੂੰ ਮਾਰ ਰਹੇ ਹੈਗੇ ਆ, ਤੇ ਜਿਹੜੇ ਅਮੀਰ ਆ ਉਹ ਜ਼ਿਆਦਾ ਅਮੀਰ ਹੋ ਰਹੇ ਆ ਤੇ ਬਾਕੀ ਲੋਕ ਜਿਹੜੇ ਆ ਉਹ ਪ੍ਰਾਈਸ ਦਿੰਦੇ ਹੈਗੇ ਆ। ਸੋ ਅਡਾਨੀ ਨੇ ਇੰਡੀਆ ਨੂੰ ਨਹੀਂ ਕੱਲਾ ਹਾਰਮ ਕੀਤਾ, ਇਹ ਉਸਨੇ ਪੂਰੀ ਗਲੋਬਲ ਪ੍ਰੋਬਲਮ ਕ੍ਰੀਏਟ ਕੀਤੀ ਆ। ਉਹਦਾ ਜਿਹੜਾ ਕਰਪਸ਼ਨ ਹੈਗੀ ਆ ਉਹ ਫਾਈਨੈਂਸ਼ੀਅਲ ਮਾਰਕੀਟਸ ਨੂੰ ਜਿਹੜਾ ਆ ਹਿੱਟ ਕਰਦੀ ਹੈਗੀ ਆ। ਜਿਹੜਾ ਯਕੀਨ ਲੋਕਾਂ ਦਾ ਫਿਰ ਫਾਈਨੈਂਸ਼ੀਅਲ ਮਾਰਕੀਟ ਤੋਂ ਬਾਹਰ ਚਲਾ ਜਾਂਦਾ ਹੈਗਾ ਆ। ਸੋ ਜਿਹੜਾ ਇੰਡੀਆ ਦਾ ਕਰਪਟ ਸਿਸਟਮ ਆ, ਇਹਨੂੰ ਐਕਸਪੋਜ਼ ਕਰਨ ਦਾ ਮੌਕਾ ਹੈਗਾ ਆ। ਇਹ ਗਲੋਬਲ ਥ੍ਰੈਟ ਇੰਡੀਆ ਨੂੰ ਨਹੀਂ ਕੱਲੀ, ਪੂਰੇ ਵਰਲਡ ਨੂੰ ਹੈਗੀ ਆ। ਕਿਉਂਕਿ ਅਮਰੀਕਾ ਚੋਂ ਹੁਣ $600 ਮਿਲੀਅਨ ਲੋਕਾਂ ਦਾ, ਅਮਰੀਕਨ ਸਿਟੀਜ਼ਨ ਦਾ ਇਕੱਠਾ ਕੀਤਾ ਸੀ, ਤਦੇ ਕਰਕੇ ਇਹਦੇ ਜਿਹੜੇ ਅਰੈਸਟ ਵਾਰੰਟ ਜਿਹੜੇ ਆ ਉਹ ਜਾਰੀ ਕੀਤੇ ਗਏ ਹੈਗੇ ਆ। ਤੇ ਇਹ ਕਹਿੰਦੇ ਹਜੇ ਟਿਪ ਆਫ ਦਾ ਆਈਸਬਰਗ ਹੀ ਆ, ਇਹ ਥੋੜੀ ਜਿਹੀ ਗੱਲ ਆ। ਹਜੇ ਬਾਕੀ ਜਿਹੜੇ 2-4 ਅਮੀਰ ਹੋਰ ਮੋਦੀ ਉਹਨਾਂ ਦੇ ਆਲੇ ਦੁਆਲੇ ਘੁੰਮਦੇ ਆ ਨਾ, ਉਹਨਾਂ ਦੀਆਂ ਸਟੋਰੀਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਊਗੀਆਂ। ਪਰ ਉੱਥੇ ਦੀ ਸਰਕਾਰ ਜਿਹੜੀ ਆ ਕੋਈ ਐਕਸ਼ਨ ਨਹੀਂ ਕਰ ਰਹੀ ਹੈਗੀ। ਸੋ ਲੋਕਾਂ ਨੂੰ ਇਹ ਚਾਹੀਦਾ ਵੀ ਬਹੁਤ ਸਾਰੇ ਆਪਣੇ ਵੀ ਉੱਥੇ FDਆਂ ਕਰਾ ਲੈਂਦੇ ਆ, ਪੈਸੇ ਇਨਵੈਸਟ ਕਰ ਲੈਂਦੇ ਆ। ਹੁਣ LIC ਜਿਹੜੀ ਉੱਥੇ ਦੀ ਕੰਪਨੀ ਆ, ਉਹਨਾਂ ਦੇ ਸਟਾਕ ਇਹਨਾਂ ਦੇ ਨਾਲ ਸੀ, ਉਹ ਰਗੜ ਹੋਏ ਆ। ਸੋ ਬਹੁਤ ਸਾਰੇ ਲੋਕ ਜਿਹੜੇ ਆ ਰਗੜ ਹੋ ਜਾਂਦੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਆ, ਆਪਾਂ ਤਾਂ ਹਮੇਸ਼ਾ ਕਹਿੰਦੇ ਰਹਿੰਦੇ ਆ ਵੀ ਜੇ ਤੁਹਾਡੇ ਕੋਲ ਪੈਸਾ ਹੈਗਾ ਉੱਥੋਂ ਇੰਡੀਆ ਤੋਂ ਕੱਢ ਲਓ, ਬਾਹਰ ਤੁਹਾਡੀ ਬਹੁਤ ਸਟੇਬਿਲਿਟੀ ਹੈਗੀ ਆ। ਹਾਂ, ਤੁਹਾਡੀ ਜਿਹੜੀ ਪ੍ਰਾਪਰਟੀ ਆ, ਜ਼ਮੀਨ ਆ, ਉਹਨੂੰ ਕਦੇ ਨਾ ਵੇਚੋ, ਪਰ ਜਿਹੜੇ ਪੈਸੇ ਆ ਜੇ ਇਨਵੈਸਟ ਕਰਨੇ ਆ ਤਾਂ ਤੁਸੀਂ ਬਾਹਰ ਜਿੱਥੇ ਵੀ ਰਹਿੰਦੇ ਆ, ਚਾਹੇ ਇੰਗਲੈਂਡ ਚ, ਆਸਟ੍ਰੇਲੀਆ ਚ, ਨਿਊਜ਼ੀਲੈਂਡ ਚ, ਕੈਨੇਡਾ, ਅਮਰੀਕਾ, ਉੱਥੇ ਇਨਵੈਸਟ ਕਰੋ। ਸੋ ਇਦਾਂ ਦੇ ਜਿਹੜੇ ਕਰਪਟ ਸਿਸਟਮ ਹੈਗੇ ਆ ਉਹਦੇ ਵਿੱਚ ਤੁਸੀਂ ਰਗੜੇ ਜਾਓਗੇ, ਝੂਠ ਦੇ ਸਾਰ ਦੇ ਉੱਤੇ
ਪਹਿਲਾਂ ਦੇਖ ਲਓ ਵੀ ਕਿੰਨੀਆਂ ਬੈਂਕਾਂ ਜਿਹੜੀਆਂ ਉਹ ਲੁੱਟ ਕੇ ਲੈ ਗਏ ਗੁਜਰਾਤ ਵਾਲੇ, ਜਿਹੜੇ ਗੁਜਰਾਤ ਤੋਂ ਰਹਿਣ ਵਾਲੇ ਲੋਕ ਆ। ਸੋ ਹੁਣ ਇਹਨਾਂ ਨੇ ਇਹ ਹਾਲ ਜਿਹੜਾ ਉੱਥੇ ਦਾ ਕੀਤਾ ਹੋਇਆ ਆ, ਤੇ ਅਮਰੀਕਨ ਲੋਕਾਂ ਨੂੰ ਵੀ ਜਿਹੜੇ ਲੁੱਟਣ ਉਹ ਪਹੁੰਚ ਗਏ ਹੈਗੇ ਜੀ। ਇਹਦੇ ਵਿੱਚ ਨਾ ਕੁਛ ਕੁ ਦੱਸੀਏ ਵੀ ਮੋਦੀ ਤੇ ਅਡਾਨੀ ਦੀ ਜਿਹੜੀ ਇਹ ਯਾਰੀ ਆ, ਇਹਦੇ ਵਿੱਚ ਇਹਨੂੰ ਫਾਇਦਾ ਕਿੱਦਾਂ ਹੁੰਦਾ ਸੀ। ਜਿਹੜਾ ਅਕਸਰ ਇਹ ਗੱਲ ਆਖੀ ਜਾਂਦੀ ਆ ਨਾ ਵੀ ਮੋਦੀ ਜਾਂਦਾ ਸੀ ਬਾਹਰਲੇ ਮੁਲਕ ਤੇ ਅਡਾਨੀ ਨੂੰ ਮਿਲ ਜਾਂਦਾ ਸੀ ਉੱਥੇ ਪ੍ਰੋਜੈਕਟ, ਵੀ ਇਹ ਕਿੱਦਾਂ ਹੋਇਆ ਵੀ ਇਹਦਾ ਸੂਟਕੇਸ ਲੈ ਕੇ ਜਾਂਦਾ ਸੀ। ਸ਼ੁਰੂਆਤ ਕਰਦੇ ਆ 2015 ਤੋਂ। ਬੰਗਲਾਦੇਸ਼ ਦੇ ਵਿੱਚ ਮੋਦੀ ਜੂਨ ਦੇ ਵਿੱਚ ਜਾਂਦੇ ਆ ਤੇ ਅਡਾਨੀ ਨੂੰ ਉੱਥੇ ਪਾਵਰ ਦੀ ਜਿਹੜੀ ਡੀਲ ਆ ਉਹ ਮਿਲ ਜਾਂਦੀ ਆ ਅਗਸਤ 2015 ਦੇ ਵਿੱਚ। ਸੋ ਜਿਹੜਾ ਬਰੀਫਕੇਸ ਗਿਆ ਸੀ ਨਾਲ, ਉਹ ਕੰਮ ਆ ਗਿਆ। ਮਲੇਸ਼ੀਆ ਦੇ ਵਿੱਚ ਮੋਦੀ ਮਾਰਚ 2017 ਚ ਵਿਜ਼ਿਟ ਕਰਦੇ ਆ। ਅਡਾਨੀ ਨੂੰ ਉੱਥੇ ਦੀ ਜਿਹੜੀ ਬੰਦਰਗਾਹ ਆ ਅਪ੍ਰੈਲ 2017 ਚ ਜਿਹੜੀ ਆ ਉਹ ਮਿਲ ਜਾਂਦੀ ਆ। ਇਜ਼ਰਾਈਲ ਦੇ ਵਿੱਚ ਮੋਦੀ ਜਿਹੜਾ ਆ ਉਹ ਜਾਂਦਾ ਆ ਜਨਵਰੀ 2018 ਦੇ ਵਿੱਚ, ਤੇ ਅਡਾਨੀ ਨੂੰ ਉੱਥੇ ਦਾ ਜਿਹੜਾ ਡਰੋਨ ਵਾਲੀ ਡੀਲ ਆ ਉਹ ਦਸੰਬਰ 2018 ਚ ਮਿਲ ਜਾਂਦੀ ਆ। ਸਿੰਗਾਪੁਰ ਦੇ ਵਿੱਚ ਚਲੀਏ ਤਾਂ ਮੋਦੀ ਜਾਂਦੇ ਨੇ ਜੂਨ, ਉਦੋਂ ਹੀ ਜਿਹੜਾ ਜੂਨ 2018 ਚ, ਤੇ ਅਡਾਨੀ ਨੂੰ ਜਿਹੜੀ ਆ ਉੱਥੇ ਦਾ ਜਿਹੜਾ ਪੋਰਟ ਆ ਉਹ ਜੁਲਾਈ 2018 ਚ ਮਿਲ ਜਾਂਦਾ। ਸ਼੍ਰੀਲੰਕਾ ਦੇ ਵਿੱਚ ਮੋਦੀ ਜਾਂਦੇ ਨੇ ਫਰਵਰੀ 2020 ਚ, ਤੇ ਅਡਾਨੀ ਹੁਣਾਂ ਨੂੰ ਜਿਹੜਾ ਉੱਥੇ ਦਾ ਪੋਰਟ ਆ ਉਹ ਜੁਲਾਈ 2020 ਦੇ ਵਿੱਚ ਜਿਹੜਾ ਉਹ ਮਿਲ ਜਾਂਦਾ ਹੈ ਸ਼੍ਰੀਲੰਕਾ ਦੇ ਵਿੱਚ। ਫਿਰ ਨੇਪਾਲ ਦੇ ਵਿੱਚ ਜਾਂਦੇ ਨੇ। ਇਹ 에ਅਰਪੋਰਟ ਤੇ ਬੰਦਰਗਾਹਾਂ ਹੀ ਬੰਦਾ ਪਤੰਦਰ ਜਿਹੜਾ ਆ ਉਹ ਇਕੱਠੀਆਂ ਕਰੀ ਜਾਂਦੇ ਆ। ਨੇਪਾਲ ਦੇ ਵਿੱਚ ਮੋਦੀ ਜੂਨ 2023 ਚ ਤੇ ਜਨਵਰੀ 2024 ਦੇ ਵਿੱਚ ਜਾ ਕੇ ਅਡਾਨੀ ਨੂੰ 에ਅਰਪੋਰਟ ਦੇ ਨਾਲ ਹੋਰ ਕਈ ਚੀਜ਼ਾਂ ਉੱਥੇ ਮਿਲ ਜਾਂਦੀਆਂ। ਤੰਜ਼ਾਨੀਆ ਦੇ ਵਿੱਚ ਮੋਦੀ ਹੁਣੀ ਜਾਂਦੇ ਨੇ ਅਕਤੂਬਰ 2023 ਦੇ ਵਿੱਚ, ਤੇ ਅਡਾਨੀ ਹੁਣਾਂ ਨੂੰ ਉੱਥੇ ਦਾ ਜਿਹੜਾ ਕੰਟੇਨਰਾਂ ਵਾਲਾ ਪੋਰਟ ਆ ਉਹ ਅਗਲੇ ਸਾਲ ਮਈ 2024 ਚ ਮਿਲ ਜਾਂਦਾ ਆ। ਤੇ ਹੁਣ ਕੀਨੀਆ ਦੇ ਵਿੱਚ ਜੂਨ ਚ ਗਏ ਸੀਗੇ ਤੇ ਉੱਥੇ ਨੈਰੋਬੀ ਦਾ 에ਅਰਪੋਰਟ ਮਿਲ ਗਿਆ ਸੀ, ਪਰ ਕੀਨੀਆ ਵਾਲਿਆਂ ਨੇ ਭਜਾਤਾ। ਕੀਨੀਆ ਵਾਲਿਆਂ ਨੇ ਉਹ ਜਿਹੜੇ ਪ੍ਰੋਜੈਕਟ ਆ ਉਸ ਨੂੰ ਕੈਂਸਲ ਕਰ ਦਿੰਦਾ। ਸੋ ਇੱਥੋਂ ਇਹ ਸਾਫ਼ ਸਪਸ਼ਟ ਪਤਾ ਲੱਗਦਾ ਵੀ ਕਿਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਇਹ ਇਕੱਲਾ ਇਹੀ ਫਰੋਡੀ ਬਿਜ਼ਨਸਮੈਨ ਨਹੀਂ ਆ, ਨਾਲ ਦੇ ਨਾਲ ਜਿਹੜੀ ਇੰਡੀਆ ਦੀ ਟੋਟਲ ਕਰੀਮ ਆ, ਇੰਡੀਆ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਉਹ ਇਸ ਦੀ ਇੱਕ ਹਿਸਾਬ ਦੇ ਨਾਲ ਦਲਾਲੀ ਕਰ ਰਿਹਾ ਆ। ਉਹ ਇਸ ਦੇ ਲਈ ਜਿਹੜੇ ਪ੍ਰੋਜੈਕਟ ਆ ਉਸ ਨੂੰ ਲੈ ਕੇ ਜਿਹੜਾ ਉਹ ਦੇ ਰਿਹਾ ਆ। ਸੋ ਇੱਥੇ ਸਾਫ਼ ਸਪਸ਼ਟ ਪਤਾ ਲੱਗਦਾ ਆ ਵੀ ਆਪਸ ਦੇ ਵਿੱਚ ਘਿਓ ਖਿਚੜੀ ਨੇ, ਤੇ ਪੂਰੀ ਤਰ੍ਹਾਂ ਜਿਹੜਾ ਕਰਪਸ਼ਨ ਆ ਉਹ ਉੱਥੇ ਪਸਰ ਚੁੱਕੀ ਹੈਗੀ। ਸੋ ਦਲਾਲੀ ਕਰਦਾ ਕਰਕੇ ਜਿਹੜੇ ਆ ਆਪਣੇ ਜਿਹੜੇ ਕਿਸਾਨ ਆ, 1 ਸਾਲ ਵਿਚਾਰੇ ਉੱਥੇ ਧੱਕੇ ਖਾਂਦੇ ਰਹੇ। 800 ਦੇ ਕਰੀਬ ਕਿਸਾਨਾਂ ਦੀ ਜਿਹੜੀ ਮੌਤ ਵੀ ਉੱਥੇ ਹੋਈ ਹੈਗੀ ਆ। ਉਹ ਸਿਰਫ ਇਹੀ ਸੀ ਵੀ ਜਿਹੜੇ ਅਡਾਨੀ ਆ ਉਹ ਬੜੇ ਬੜੇ ਸ਼ੈਲਰ ਲਾ ਕੇ ਆਪਣੇ ਪ੍ਰੋਜੈਕਟ ਕਰੂਗੇ। ਕੱਲਾ ਇਹ ਨਹੀਂ, ਰਾਜਕਰਮਵੀਰ ਸਿੰਘ ਜੀ, ਜਿੱਦਣ ਟਰੰਪ ਹੁਣੀ ਜਿੱਤੇ ਹੈਗੇ ਆ, ਇਹਨਾਂ ਅਡਾਨੀ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਵਧਾਈਆਂ ਭੇਜੀਆਂ। ਇਹ ਨਾਲ ਇਹ ਕਿਹਾ ਵੀ $10 ਬਿਲੀਅਨ ਦਾ ਜਿਹੜਾ ਮੈਂ ਪ੍ਰੋਜੈਕਟ ਆ US ਐਨਰਜੀ ਸਿਕਿਉਰਿਟੀ ਤੇ ਇਨਫਰਾਸਟ੍ਰਕਚਰ ਪ੍ਰੋਜੈਕਟ ਦੇ ਵਿੱਚ ਲਾਉਂਗਾ, ਜਿਹਦੇ ਨਾਲ 15,000 ਦੇ ਕਰੀਬ ਜੌਬਸ ਕ੍ਰੀਏਟ ਹੋਊਗੀਆਂ। ਇਹ ਚੇਅਰਮੈਨ ਗੌਤਮ ਅਡਾਨੀ ਜਿਹੜਾ ਆ, ਉਹਨਾਂ ਨੇ ਸੋਸ਼ਲ ਮੀਡੀਆ ਦਾ ਜਿਹੜਾ ਪਲੇਟਫਾਰਮ ਐਕਸ ਆ ਉਹਦੇ ਲਿਖਿਆ ਵੀ ਤੇ ਵਧਾਈਆਂ ਵੀ ਦਿੱਤੀਆਂ, ਤੇ ਅੱਜ ਵੀ ਇਹ ਪਿਆ ਹੈਗਾ। ਤੇ ਹੁਣ ਉਹਨੂੰ ਇਹ ਪਤਾ ਨਹੀਂ ਸੀ ਨਾ ਵੀ ਆ ਥੋੜੇ ਦਿਨਾਂ ਦੇ ਵਿੱਚ ਤਾਂ ਜਿਹੜੇ ਮੁਲਕ ਦੇ ਪ੍ਰੈਜ਼ੀਡੈਂਟ ਆਉਣ ਵਾਲੇ ਨੂੰ ਵਧਾਈਆਂ ਦੇ ਰਿਹਾ, ਉਹਨਾਂ ਨੇ ਤਾਂ ਅਰੈਸਟ ਵਾਰੰਟ ਵੀ ਤੇਰੇ ਜਾਰੀ ਕਰ ਦਿੱਤੇ ਹੈਗੇ ਆ। ਸੋ ਇਦਾਂ ਦੀ ਸਿਚੁਏਸ਼ਨ ਆ, ਫਰਾਡ ਦੇ ਸਿਰ ਦੇ ਆਧਾਰ ਦੇ ਉੱਤੇ। ਹੁਣ ਇੰਡੀਆ ਵਾਲੇ ਬੜੇ ਚੱਲ ਰਹੇ ਵੀ ਖਰੇ ਟਰੰਪ ਹੁਣੀ ਆ ਜਾਣਾ ਤਾਂ ਸਾਰਾ ਕੁਝ ਜਿਹੜਾ ਆ ਉਹ ਮੋਦੀ ਨੂੰ ਲਿਖ ਕੇ ਦੇ ਦੇਣਾ ਹੈਗਾ। ਇਹ ਇਹਨਾਂ ਨੂੰ ਪਤਾ ਨਹੀਂ ਹੈ। ਅਜੇ ਆ ਲੈਣ ਦਿਓ ਤੇ ਟਰੰਪ ਉਹਨਾਂ ਨੂੰ ਜਿਹੜਾ ਚਾਰਜ ਲੈ ਲੈਣ ਦਿਓ, ਫਿਰ ਤੁਹਾਨੂੰ ਪਤਾ ਲੱਗੂਗਾ ਵੀ ਕੀ ਬਣਦਾ ਹੈਗਾ। ਇੰਨਾ ਜ਼ਿਆਦਾ ਫਰਾਡ ਤੁਸੀਂ ਦੇਖੋ ਵੀ ਜਨਵਰੀ 2023 ਚ ਤਾਂ ਹਿੰਡਨਬਰਗ ਰਿਸਰਚ ਨੇ ਰਿਪੋਰਟ ਕੀਤੀ ਆ ਵੀ ਇਹ ਸਾਰਾ ਜਿਹੜਾ ਆ ਇਹਨਾਂ ਦੇ ਟੈਕਸ ਹੈਵਨਸ ਆਫਸ਼ੋਰ ਹੈਗੇ ਆ, ਕਿੰਨਾ ਇਹ ਅਕਾਊਂਟਿੰਗ ਚ ਫਰਾਡ ਆ। ਤੇ ਮੁੜ ਕੇ ਦੇਖੋ ਵੀ ਇਹ ਕਿਸ ਹਿਸਾਬ ਦੇ ਨਾਲ ਚੱਲ ਰਹੇ ਸੀ, ਤੇ ਹਜੇ ਆਏ ਹੈ ਨਹੀਂ। ਪਹਿਲੇ ਕਹਿੰਦੇ $10 ਬਿਲੀਅਨ ਅਸੀਂ ਲਾ ਦਾਂਗੇ, ਤੇ ਹੁਣ $20 ਬਿਲੀਅਨ ਤੁਸੀਂ ਪਤੰਦਰੋਂ ਝੂਠ ਬੋਲਣ ਡਏ ਆ ਵੀ ਤੁਸੀਂ ਆਲਰੇਡੀ ਜਿਹੜੇ ਆ ਇੱਥੋਂ ਪੈਸੇ ਇਕੱਠੇ ਕਰਕੇ ਇੰਡੀਆ ਵਾਲਿਆਂ ਦੇ ਮੂੰਹ ਦੇ ਵਿੱਚ ਰੁਪਈਏ ਤੁੰਨਣ ਡਏ ਆ ਵੀ ਸਾਨੂੰ ਜਿਹੜੇ ਉੱਥੇ ਪ੍ਰੋਜੈਕਟ ਜਿਹੜੇ ਆ ਉਹ ਮਿਲੀ ਜਾਣ। ਅਮਰੀਕਾ ਤੋਂ ਤਾਂ ਪਹਿਲਾਂ ਤੁਸੀਂ ਝੂਠ ਬੋਲ ਕੇ ਪੈਸੇ ਇਕੱਠੇ ਕਰਾਉਣ ਦੇ ਆ, ਤੇ ਉਹੀ ਲੈ ਕੇ ਦਬਾਅ ਇੱਧਰ ਨੂੰ ਲਾਉਣੇ ਆ ਤੁਸੀਂ। ਤੇ ਇਹ ਦੇਖੋ ਵੀ ਵਿੱਚ ਕਿੰਨਾ ਜਿਹੜਾ ਉਹ ਜਾਲਸਾਜੀ ਹੋਊਗੀ, ਕਿੰਨਾ ਇਸ ਦੇ ਵਿੱਚ ਜਿਹੜਾ ਉਹ ਝੂਠ ਜਿਹੜਾ ਉਹ ਚੱਲ ਰਿਹਾ ਹੋਊਗਾ। ਸੋ ਇਹ ਨਾ ਅਮਰੀਕਨ ਲੋਕਾਂ ਨੂੰ ਜਿਹੜਾ ਉਹ ਸੋਚਣਾ ਚਾਹੀਦਾ, ਖਾਸ ਕਰਕੇ ਜਿਹੜੇ ਮੋਦੀ ਭਗਤ ਵੀ ਆ ਉਹਨਾਂ ਨੂੰ ਵੀ ਜਿਹੜਾ ਥੋੜਾ ਬਹੁਤਾ ਅੱਖਾਂ ਖੋਲ ਕੇ ਦੇਖਣੀਆਂ ਚਾਹੀਦੀਆਂ। ਇਵੈਂਚੁਅਲੀ ਭਾਈ ਇਹਨੇ ਸਾਰਿਆਂ ਨੂੰ ਵੇਚ ਬੂਚ ਕੇ ਅਡਾਨੀ ਨੂੰ ਤੇ ਆਪ ਜਿਹੜਾ ਉਹ ਪਰੇ ਹੋ ਜਾਣਾ।
ਉਹ ਜਿੱਦਾਂ ਕਹਿੰਦਾ ਵੀ ਝੋਲਾ ਉਠਾ ਕੇ ਚੱਲ ਪੜेंगे, ਉਹਨੇ ਸੱਚੀ ਤੁਰ ਪੈਣਾ ਕਿਸੇ ਦਿਨ, ਤੇ ਤੁਸੀਂ ਬਾਅਦ ਦੇ ਵਿੱਚ ਆਪ ਬਾਟਾ ਫੜ ਕੇ ਆਪਾਂ ਤੁਰੇ ਫਿਰਦੇ ਹੋਣਾ ਆ ਵੀ ਭਾਈ ਇੱਧਰੋਂ ਕੁਛ ਮਿਲ ਜਾਵੇ, ਉੱਧਰੋਂ ਕੁਛ ਮਿਲ ਜਾਵੇ, ਹੁਣ ਗੁਜ਼ਾਰਾ ਜਿਹੜਾ ਉਹ ਕਿੱਦਾਂ ਕਰੀਏ। ਵੇਚ ਕੇ ਖਾ ਗਏ ਜੀ ਉਸ ਮੁਲਕ ਨੂੰ। ਪਹਿਲਾਂ ਗੋਰਿਆਂ ਨੇ ਕੀਤਾ ਉਹ ਕੰਮ, ਤੇ ਹੁਣ ਜਿਹੜੇ ਉੱਥੇ ਮੌਜੂਦਾ ਪ੍ਰਸ਼ਾਸਨ ਨੇ, ਮੌਜੂਦਾ ਜਿਹੜੀਆਂ ਸਰਕਾਰਾਂ ਨੇ, ਜੋ ਉਹ ਸੋ ਕਾਲਡ ਆਜ਼ਾਦ ਹੋਇਆ ਮੁਲਕ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਆਮ ਲੋਕਾਂ ਦਾ ਖੂਨ ਪਸੀਨੇ ਨੂੰ ਵੇਚ ਕੇ ਜਿਹੜੇ ਉਹ ਖਾ ਗਏ। ਐਵੇਂ ਨਹੀਂ ਲੋਕਾਂ ਦੇ ਵਿੱਚ ਇੰਨੀ ਜ਼ਿਆਦਾ ਜਿਹੜੀ ਭਾਵਨਾ, ਜਿਹੜੀ ਇਦਾਂ ਦੀ ਬੇਗਾਨਗੀ ਦੀ ਭਾਵਨਾ, ਜਾਂ ਵੀ ਇੱਥੇ ਕਰੀਏ ਕੀ, ਕਿਉਂ ਲੋਕ ਸਭ ਤੋਂ ਵੱਧ ਜਿਹੜੇ ਉਹ ਬਾਹਰ ਨੂੰ ਭੱਜੇ ਫਿਰਦੇ ਆ। ਐਡਾ ਹੀ ਵਿਕਾਸ ਦਾ ਮਾਡਲ ਉਹਨਾਂ ਦਾ ਕਾਮਯਾਬ ਹੁੰਦਾ, ਗੁਜਰਾਤ ਮਾਡਲ ਕਾਮਯਾਬ ਹੁੰਦਾ, ਤਾਂ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਗੁਜਰਾਤੀ ਅਸਾਈਲਮ ਅਪਲਾਈ ਨਾ ਕਰ ਰਹੇ ਹੁੰਦੇ। ਸੋ ਇਹ ਚੀਜ਼ਾਂ ਜਿਹੜੀਆਂ ਸਪਸ਼ਟ ਨੇ, ਇਹ ਪਤਾ ਨੇ, ਪਰ ਕਈ ਵਾਰੀ ਨਾ ਤੁਸੀਂ ਕੰਧਾਂ ਤੇ ਲਿਖਿਆ ਜਿਹੜਾ ਉਹ ਪੜ੍ਹ ਨਹੀਂ ਸਕਦੇ ਹੁੰਦੇ, ਪੜ੍ਹਨ ਦੀ ਤੁਹਾਡਾ ਜੀ ਨਹੀਂ ਕਰ ਰਿਹਾ ਹੁੰਦਾ। ਸੋ ਪਰ ਪੜ੍ਹ ਲੈਣਾ ਜਿਹੜਾ ਉਹ ਚੰਗਾ ਹੁੰਦਾ। ਹਾਲਾਤ ਜਿਹੜੇ ਉਹ ਇਸ ਤਰੀਕੇ ਦੇ ਬਣ ਚੁੱਕੇ ਨੇ। ਸੋ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਆ, ਤੇ ਇਹ ਅਡਾਨੀ ਦਾ ਜਿਹੜਾ ਸਕੈਂਡਲ ਆ, ਇਹ ਕਿਸੇ ਹਰਜੋਤ ਸਿੰਘ ਜੀ ਇੱਕ ਕਾਰਪੋਰੇਸ਼ਨ ਦਾ ਨਹੀਂ ਹੈ, ਇਹ ਰਿਸਕ ਦੇ ਨਾਲ ਜੁੜੀ ਹੋਈ ਗੱਲ ਆ। ਇਹ ਕਿਤੇ ਵੀ ਜਿਹੜਾ ਉਹ ਹੋ ਸਕਦਾ। ਅਮਰੀਕਾ ਦੇ ਵਿੱਚ ਵੀ ਬਹੁਤ ਸਾਰੀਆਂ ਇੰਡਸਟਰੀਆਂ ਚੰਗੀਆਂ ਆ, ਤਗੜੇ ਬੰਦੇ ਜਿਹੜੇ ਉਹ ਹੈਗੇ ਨੇ, ਇੱਥੇ ਵੀ ਟੈਲੈਂਟ ਆ, ਇੱਥੇ ਵੀ ਬਹੁਤ ਕੁਛ ਹੈਗਾ ਆ। ਸੋ ਅਮਰੀਕਨਸ ਨੂੰ ਜਿਹੜਾ ਜ਼ਰੂਰ ਸੋਚਣਾ ਚਾਹੀਦਾ ਆ ਵੀ ਭਾਈ ਅਮਰੀਕਾ ਨੂੰ ਪਹਿਲ ਦੇ ਕੇ ਥੋੜਾ ਜਿਹਾ ਦੇਖਿਆ ਜਾਵੇ, ਜਿਨ੍ਹਾਂ ਦਾ ਟਰੈਕ ਰੈਕਡ ਸ਼ੋ ਕਰਦਾ ਵੀ ਉਹਨਾਂ ਨੇ ਵਧੀਆ ਜਿਹੜਾ ਉਹ ਚੀਜ਼ਾਂ ਕੀਤੀਆਂ ਹੈਗੀਆਂ ਆ। ਜੇ ਇੰਨਾ ਹੀ ਇਸ ਨੇ ਏਡੇ ਵਧੀਆ ਢੰਗ ਦੇ ਨਾਲ ਕੰਮ ਕੀਤਾ ਹੁੰਦਾ ਹਰਜੋਤ ਸਿੰਘ ਜੀ, ਤਾਂ ਏਡੇ ਵਿਵਾਦ ਜਿਹੜੇ ਆ ਇਸ ਦੀ ਕੰਪਨੀ ਦੇ ਨਾਲ ਨਹੀਂ ਸੀ ਜੁੜਨੇ। ਇੰਨੀਆਂ ਜਿਹੜੀਆਂ ਰਿਸ਼ਵਤਖੋਰੀਆਂ ਵਾਲੀਆਂ ਜਿਹੜੀਆਂ ਖਬਰਾਂ ਆ ਉਹ ਨਹੀਂ ਸੀ ਆਉਣੀਆਂ। ਪਰ ਜਿੱਥੇ ਧੂੰਆਂ ਉੱਠ ਰਿਹਾ ਆ, ਤੇ ਇਹਦਾ ਮਤਲਬ ਅੱਗ ਕਿਤੇ ਨਾ ਕਿਤੇ ਜ਼ਰੂਰ ਲੱਗੀ ਪਈ ਆ ਜੀ। ਸੋ ਬਿਲਕੁਲ ਫਰਾਡ ਅਡਾਨੀ ਹੁਣੀ ਕਰਨ ਤੇ ਪੇ ਦੁਨੀਆ ਕਰੇ, ਆਮ ਲੋਕ ਕਰਨ। ਸੋ ਲੇਟੈਸਟ ਖਬਰ ਇਹਦੇ ਰਿਲੇਟਡ CNN ਰਿਪੋਰਟ ਕਰ ਰਿਹਾ ਰਾਜਕਨਵੀਰ ਸਿੰਘ ਜੀ, ਬਹੁਤ ਸਾਰੀਆਂ ਗਲੋਬਲ ਬੈਂਕਸ ਕੰਸੀਡਰ ਕਰ ਰਹੀਆਂ ਪਈ ਅਡਾਨੀ ਗਰੁੱਪ ਨੂੰ ਜਿਹੜੇ ਲੋਨ ਦੇਣੇ ਆ, ਫਰੈਸ਼ ਕ੍ਰੈਡਿਟ ਦੇਣਾ ਟੈਂਪਰੇਰੀਲੀ ਬੰਦ ਕੀਤਾ ਜਾਵੇ, ਜਦੋਂ ਤੋਂ ਹੀ ਅਮਰੀਕਾ ਵਾਲਿਆਂ ਨੇ ਇੰਡਾਈਟਮੈਂਟ ਜਾਰੀ ਕੀਤੀ ਹੈਗੀ ਆ। ਤੇ ਐਗਜ਼ਿਸਟਿੰਗ ਲੋਨਸ ਦਾ ਕੀ ਬਣੂਗਾ, ਉਹਦੇ ਉੱਤੇ ਵੀ ਬਹੁਤ ਵਿਚਾਰਾਂ ਹੋ ਰਹੀਆਂ। ਕੀਨੀਆ ਵਾਲਿਆਂ ਨੇ ਤਾਂ ਪੈਂਦੇ ਸੱਟੇ ਦੱਸਦਾ ਵੀ $2.5 ਬਿਲੀਅਨ ਦੀ ਜਿਹੜੀ ਡੀਲ ਆ ਉਹ ਅਸੀਂ ਕੈਂਸਲ ਕਰਨ ਜਾ ਰਹੇ ਹੈਗੇ ਆ। ਬਹੁਤ ਵੱਡਾ ਝਟਕਾ ਹੁੰਦਾ ਕਿਸੇ ਇੱਕ ਕੰਪਨੀ ਦੇ ਲਈ। $2.5 ਬਿਲੀਅਨ ਮੂੰਹੋਂ ਕਹਿਣਾ ਸੌਖਾ ਆ ਜੀ। ਸੋ 62 ਸਾਲਾਂ ਦਾ ਆ ਅਡਾਨੀ, ਤੇ ਉਹਨੇ ਆ ਕੁਛ ਜਿਹੜਾ ਉਹ ਕੀਤਾ, ਬਹੁਤ ਤਗੜੀ ਜਿਹੜੀ ਉਹਦੀ ਕੰਗਲੋਮਰੇਟ ਇਸ ਟਾਈਮ ਬਣ ਚੁੱਕੀ ਆ। ਅਡਾਨੀ ਕਿਹੜੇ ਖੇਤਰ ਦੇ ਵਿੱਚ ਨਹੀਂ ਆ, ਇੰਡੀਆ 'ਚ ਕੋਈ ਅਜਿਹਾ ਖੇਤਰ ਨਹੀਂ ਹੋਣਾ। ਦੂਜਾ ਸਭ ਤੋਂ ਅਮੀਰ ਆਦਮੀ ਆ, ਅੰਬਾਨੀਆਂ ਤੋਂ ਜਿਹੜਾ ਇਹ ਮਗਰ। ਤੇ ਇਹ ਤਾਂ ਸ਼ੇਅਰ ਮਾਰਕੀਟ ਥੋੜੀ ਜਿਹੀ ਇਹਦੀ ਡਾਊਨ ਚੱਲ ਗਈ, ਜੇ ਦੁਬਾਰਾ ਚੜ ਗਈ ਇਵੈਂਚੁਅਲੀ ਦੇਖਿਓ ਹਰਜੋਤ ਸਿੰਘ ਜੀ, ਉੱਥੋਂ ਦੀ ਸਰਕਾਰ, ਉੱਥੋਂ ਦੇ ਉਹਨਾਂ ਨੇ ਉਹ ਕਰ ਹੀ ਦੇਣਾ। ਵਿਰੋਧੀ ਧਿਰ ਵਾਲਾ ਹੀ ਬੋਲਦੇ ਆ, ਮੌਜੂਦਾ ਧਿਰ ਵਾਲੇ ਤਾਂ ਕੋਈ ਜਵਾਬ ਤੱਕ ਨਹੀਂ ਦਿੰਦੇ। ਬਹੁਤ ਅਡਾਨੀ ਦਾ ਰੌਲਾ ਪਿਆ ਸੀ ਲੋਕ ਸਭਾ ਦੇ ਵਿੱਚ ਵੀ, ਪਰ ਜਿਹੜੇ ਉਹਨਾਂ ਦੇ ਪ੍ਰਿਯ ਮਿੱਤਰ ਨੇ ਗੁਜਰਾਤੀ ਨੇ, ਜਿਹੜੇ ਮੋਦੀ ਸਾਹਿਬ, ਉਹਨਾਂ ਨੇ ਕਿਤੇ ਮਜਾਲ ਆ ਵੀ ਅਡਾਨੀ ਆਪਣੇ ਮਿੱਤਰ ਦੇ ਖਿਲਾਫ ਜਿਹੜਾ ਕੁਝ ਬੋਲ ਗਏ ਹੋਣ। ਅਗਲਿਆਂ ਦਾ ਬਰੀਫ ਕੇਸ ਕੀ ਪਤਾ ਅਗਲਾ ਕਿਹੜਾ ਤਿਆਰ ਪਿਆ ਹੋਣਾ ਆ ਵੀ ਚੱਲ ਭਾਈ ਮੋਦੀ ਚਲੀਏ ਦੇਸ਼ ਦਾ ਜਿਹੜਾ ਕਿਸੇ ਦਾ ਦੌਰਾ ਕਰਨ, ਤੇ ਇੱਕ ਅੱਧਾ ਪੋਰਟ ਹੀ ਦਵਾ ਦੇ, ਇੱਕ ਅੱਧਾ 에ਅਰਪੋਰਟ ਹੀ ਜਿਹੜਾ ਉਹ ਮੈਨੂੰ ਲੈ ਦੇ, ਵੇਖ ਲੈ ਫਿਰ ਭਰਾ ਨਹੀਂ ਹੋਇਆ। ਏਦਾਂ ਕਰਦਾ ਹੋਣਾ ਇਹ ਗੱਲਾਂ ਅੰਦਰ ਖਾਤੇ। ਓਦਾਂ ਉਹ ਕਹਿੰਦਾ ਵੀ ਮੈਂ ਛੜਾ ਸਟਾਂਗ ਆ, ਜਨਾਨੀ ਜਿਹੜੀ ਆ ਉਹ ਰੱਖ ਕੇ ਛੱਡੀ ਹੋਈ ਆ ਮੋਦੀ ਸਾਹਿਬ ਨੇ, ਤੇ ਕੰਮ ਜਿਹੜੇ ਉਹ ਇਹਨਾਂ ਦੇ ਲਈ ਜਿਹੜਾ ਉਹ ਕਰਦਾ ਆ 16-18 ਘੰਟੇ ਕੰਮ ਕਰਨੋਂ ਨਹੀਂ ਉਹ ਹਟਦੇ। ਤੇ ਹਾਲਾਤ ਜਿਹੜੇ ਆ ਦੇਖ ਲਓ ਉਹਨਾਂ ਨੇ ਮੁਲਕ ਦੇ ਕਿੱਦਾਂ ਦੇ ਬਣਾਤੇ ਆ। ਲੋਕਾਂ ਦੇ ਮਨਾਂ ਦੇ ਵਿੱਚ ਸਿਰਫ ਜ਼ਹਿਰ, ਸਿਰਫ ਨਫ਼ਰਤ, ਉਹ ਘੋਲਣ ਤੋਂ ਇਲਾਵਾ ਉਹਨਾਂ ਨੇ ਹੋਰ ਕੁਛ ਨਹੀਂ ਕੀਤਾ। ਲੋਕ ਚਾਹੇ ਉੱਤੇ ਤਿਲ ਦੇ ਜਿਹੜੇ ਉਹ ਮੁਹਤਾਜ ਕਿਉਂ ਨਾ ਹੋ ਜਾਣ, ਆਮ ਲੋਕ ਬਸ ਇਸੇ ਚੀਜ਼ ਦੇ ਵਿੱਚ ਹੀ ਹੁਣ ਉਹਨਾਂ ਦੀ ਜ਼ਿੰਦਗੀ ਜਿਹੜੀ ਉਹ ਲੰਘ ਰਹੀ ਆ ਵੀ ਚਲੋ ਉੱਠੋ, ਕੋਈ ਨਾ ਕੋਈ ਮੁਹਿੰਮ ਜਿਹੜੀ ਆ ਉਹ ਛਿੜੀ ਪਈ ਆ, ਉਹਦੇ ਵਿੱਚ ਆਪਣਾ ਜਿਹੜਾ ਉਹ ਯੋਗਦਾਨ ਪਾ ਕੇ ਆਈਏ। ਹਾਲਾਤ ਜਿਹੜੇ ਆ ਉੱਥੇ ਆਮ ਲੋਕਾਂ ਦੇ ਮਾੜੇ ਨੇ। ਨਿਊਯਾਰਕ ਦੀ ਰਾਜਕਨਵੀਰ ਸਿੰਘ ਜੀ, ਜਿਹੜੀ US ਦਾ ਅਟਾਰਨੀ ਆਫਿਸ ਨਿਊਯਾਰਕ ਵਾਲਾ, ਜਿਨ੍ਹਾਂ ਨੇ ਚਾਰਜ ਕੀਤੇ ਹੈਗੇ ਸਾਰੇ, ਗੌਤਮ ਅਡਾਨੀ 62 ਸਾਲਾਂ ਦਾ, ਸਾਗਰ ਅਡਾਨੀ 30 ਦਾ, ਬਨੀਤ ਜੈਨ 53 ਦਾ, ਰਣਜੀਤ ਗੁਪਤਾ 54 ਦਾ, ਸਾਇਰਲ ਕੈਵਨਸ 50 ਸਾਲਾਂ ਦਾ, ਆਸਟ੍ਰੇਲੀਆ ਦਾ ਰਹਿਣ ਵਾਲਾ ਆ, ਸੌਰਵ ਅਗਰਵਾਲ 48 ਦਾ, ਦੀਪਕ ਮਲਹੋਤਰਾ 45 ਸਾਲ, ਰੁਪੇਸ਼ ਅਗਰਵਾਲ 50 ਸਾਲਾਂ ਦਾ, ਜੌਨ ਮਰਜ਼ੂਲੀ, ਡੈਨੀਅਲ ਬਲੂਸਟਿਨ ਹਾਸ US ਅਟਾਰਨੀ ਆਫਿਸ। ਇਹ ਉਹੀ ਅਟਾਰਨੀ ਆਫਿਸ ਆ ਜਿਸ ਨੂੰ ਇੱਕ ਟਾਈਮ ਦੇ ਉੱਤੇ ਜਿਹੜੇ ਆਪਣੇ ਪੰਜਾਬੀ ਮੂਲ ਦੇ ਜਿਹੜੇ ਸੀਗੇ
ਗਰੇਵਾਲ ਉਹ ਇਹਨੂੰ ਜਿਹੜੇ ਹੈਂਡਲ ਕਰਦੇ ਸੀਗੇ। ਤੁਹਾਨੂੰ ਪਤਾ ਹੋਣਾ ਵੀ ਉੱਥੇ ਦੇ ਅਟਾਰਨੀ ਜਨਰਲ ਰਹੇ ਹੈਗੇ ਆ। ਸੋ ਇੰਡੀਆ ਦਾ ਸਿੱਖਾਂ ਨੂੰ ਬਾਹਰਲੇ ਮੁਲਕ ਵਿੱਚ ਮਾਰਨ ਦਾ ਜਿਹੜਾ ਵੱਡਾ ਸਕੈਂਡਲ ਪੂਰੀ ਦੁਨੀਆ ਦੇ ਵਿੱਚ ਐਕਸਪੋਜ਼ ਹੋਇਆ, ਉਹ ਤੋਂ ਬਾਅਦ ਇੰਡੀਆ ਦੀਆਂ ਝੂਠੀਆਂ ਜਿਹੜੀਆਂ ਕਰਪਸ਼ਨ ਦੇ ਆਧਾਰ ਦੇ ਉੱਤੇ ਬਣਾਇਆ ਜਿਹੜਾ ਬਿਜ਼ਨਸ ਆ, ਉਹ ਵੀ ਅਮਰੀਕਾ ਵਾਲਿਆਂ ਨੇ ਐਕਸਪੋਜ਼ ਕਰਕੇ ਰੱਖ ਦਿੱਤਾ ਹੈ। ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਇੱਥੇ ਸਮਾਪਤ ਆ। ਹੁਣ ਮਿਲਾਂਗੇ ਆਪਾਂ